ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਮਿਲ ਕੇ ਅੱਜ ਦੀਆਂ ਅਹਿਮ ਘਟਨਾਵਾਂ ਬਾਰੇ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਸਾਡੇ ਆਪਣੇ ਜਿਹੜਾ ਪੁਰਾਣਾ ਸੈੱਟ ਹੈਗਾ ਉਹਦੇ ਤੇ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 23 ਮਈ 2017 9 ਜੇਠ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ TV 84 ਨੂੰ, ਸਪੈਕਟਰਮ ਕੇਬਲ, ਆਰਸਿਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ CPN ਦੀ ਐਪ ਰਾਹੀਂ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ TV 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਤੁਹਾਡੇ ਵੀਕਐਂਡ ਤੋਂ, ਤੇ ਨਾਲੇ ਆਪਾਂ ਆਪਣੇ ਦਰਸ਼ਕਾਂ ਨੂੰ ਸਾਂਝੀ ਮਾਫੀ ਮੰਗ ਲੈਂਦੇ ਹਾਂ ਕਿ ਆਪਾਂ ਸ਼ੋਅ ਨਹੀਂ ਕਰ ਸਕੇ। ਉਹਦਾ ਵੀ ਰੀਜ਼ਨ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ। ਜੀ ਡਾਕਟਰ ਸਾਹਿਬ। ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਭੈਣਾਂ ਭਰਾਵਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਪਿਛਲੇ ਦਿਨਾਂ 'ਚ, ਕਿਉਂਕਿ ਫਰਾਈਡੇ ਅਸੀਂ ਸੀਐਟਲ ਦੇ ਨਗਰ ਕੀਰਤਨ ਲਈ, ਜਿਹੜਾ ਕਿ ਉਹਨਾਂ ਦਾ 10ਵਾਂ ਨਗਰ ਕੀਰਤਨ ਜਾਂ ਸਿੱਖ ਡੇ ਪੈਰੇਡ ਸੀ, ਉਹਦੇ ਲਈ ਫਲਾਈ ਕੀਤਾ। ਔਰ ਕੱਲ੍ਹ ਜਦੋਂ ਕਿ ਅਸੀਂ ਆਲਮੋਸਟ 4 ਵਜੇ ਦੇ ਕਰੀਬ ਪਹੁੰਚ ਜਾਣਾ ਸੀ, ਵਾਪਸ ਡਾਇਰੈਕਟ ਫਲਾਈਟ ਸੀ ਸੀਐਟਲ ਤੋਂ, ਪਰ ਕਿਉਂਕਿ ਨਿਊਯਾਰਕ 'ਚ ਬਹੁਤ ਜ਼ਿਆਦਾ ਮੀਂਹ ਸੀ ਔਰ ਕਿਤੇ ਉੱਪਰ ਧੁੰਦ ਵੀ ਹੋਏਗੀ ਅਸਮਾਨ 'ਚ, ਸੋ ਫਲਾਈਟ ਆਲਮੋਸਟ 5 ਘੰਟੇ ਲੇਟ ਫਲਾਈ ਹੋਈ। ਸੋ ਅਸੀਂ ਰਾਤ 9 ਵਜੇ ਦੇ ਕਰੀਬ ਆ ਕੇ ਪਹੁੰਚੇ। ਸੋ ਅਸੀਂ ਫਰਾਈਡੇ ਔਰ ਮੰਡੇ ਦੇ ਸ਼ੋਅ ਨਹੀਂ ਕਰ ਸਕੇ। ਪਰ ਕਈ ਵਾਰ ਇੱਕ ਰੂਟੀਨ ਬਣ ਜਾਂਦੀ ਹੈ ਤਾਂ ਤੁਹਾਨੂੰ ਵੀ ਇਹ ਆਪਣੇ ਆਪ ਨੂੰ ਵੀ ਅਹਿਸਾਸ ਨਹੀਂ ਹੁੰਦਾ ਕਿ ਜੋ ਅਸੀਂ ਕਰ ਰਹੇ ਹਾਂ ਉਸ ਦਾ ਕੋਈ ਖਰੀਦਦਾਰ ਵੀ ਹੈ ਜਾਂ ਕਿਸੇ ਨੂੰ ਉਸ ਦੀ ਲੋੜ ਵੀ ਹੈ। ਤੇ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਜਿਨ੍ਹਾਂ ਭੈਣਾਂ ਭਰਾਵਾਂ ਨੇ ਆਪਣਾ ਕੰਸਰਨ ਸ਼ੋਅ ਕੀਤਾ। ਬਹੁਤ ਸਾਰੇ ਮੈਸੇਜਿਸ, ਕਾਲਾਂ ਔਰ ਈਮੇਲ, ਟੈਕਸਟ ਮੈਸੇਜਿਸ, ਸੋ ਅਸੀਂ ਸਭ ਦਾ ਕਲੈਕਟਿਵ ਸ਼ੁਕਰੀਆ ਅਦਾ ਕਰਦੇ ਹਾਂ। ਜਿਵੇਂ ਮੈਂ ਮੈਂਸ਼ਨ ਕੀਤਾ ਕਿ ਸੀਐਟਲ ਸਿੱਖ ਡੇ ਪੈਰੇਡ ਨੂੰ ਆਪਣੇ ਕੈਮਰਿਆਂ 'ਚ ਬੰਦ ਕਰਨ ਲਈ ਸਾਡੇ ਨਾਲ TV 84 ਦੀ ਦੂਸਰੇ ਟੀਮ ਮੈਂਬਰ ਵੀ ਸਨ ਔਰ ਅਸੀਂ ਇਸ ਇਵੈਂਟ ਨੂੰ ਫੁੱਲੀ ਕਵਰ ਕੀਤਾ ਕਿਉਂਕਿ ਸੀਐਟਲ ਜਿਹੜਾ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ। ਵੈਸੇ ਤਾਂ 3-4 ਗੁਰਦੁਆਰੇ ਨੇ, ਪਰ ਮੁੱਖ ਤੌਰ 'ਤੇ ਜਿਹੜਾ ਇਸ ਪੈਰੇਡ ਨੂੰ ਆਰਗੇਨਾਈਜ਼ ਕਰਦਾ ਔਰ ਇੱਕ ਵੱਡੇ ਜਿਹੜੀ ਆਈਸ ਸਕੇਟਿੰਗ ਸਟੇਡੀਅਮ ਹੈ, ਉਸ ਹਾਲ ਨੂੰ ਜਿਹਦੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਬੈਠ ਸਕਦੇ ਨੇ, ਉਸ ਦੇ ਵਿੱਚ ਹੀ ਦੀਵਾਨ ਦੀ ਸ਼ੁਰੂਆਤ ਹੁੰਦੀ ਹੈ। ਉਹਦੇ ਬਾਹਰ ਸਟਾਲ ਵਗੈਰਾ ਲੱਗੇ ਹੁੰਦੇ ਨੇ ਔਰ ਉਹਦੇ ਹੀ ਆਲੇ ਦੁਆਲੇ ਜਿਹੜਾ ਸੜਕਾਂ 'ਤੇ ਚੱਕਰ ਲਾ ਕੇ ਉੱਥੇ ਹੀ ਨਗਰ ਕੀਰਤਨ ਐਂਡ ਹੁੰਦਾ। ਸੋ ਹਾਲਾਂਕਿ ਸੀਐਟਲ ਬਾਰੇ ਅਕਸਰ ਇਹ ਮਸ਼ਹੂਰ ਹੈ ਕਿ 365 ਦਿਨਾਂ 'ਚੋਂ 265 ਦਿਨ ਮੀਂਹ ਪੈਂਦੇ ਨੇ ਔਰ ਇਹ ਗੱਲ ਗਲਤ ਨਹੀਂ ਹੈ। ਲੇਕਿਨ ਐਤਕੀ ਦੋਨੋਂ ਹੀ ਦਿਨ, ਸੈਚਰਡੇ ਵੀ ਸੰਡੇ ਵੀ, ਬਹੁਤ ਵਧੀਆ ਵੈਦਰ ਸੀ ਔਰ 25,000 ਤੋਂ ਜ਼ਿਆਦਾ ਸਿੱਖ ਸੰਗਤਾਂ ਨੇ ਇਸ ਦੇ ਵਿੱਚ ਸ਼ਮੂਲੀਅਤ ਕੀਤੀ। ਔਰ ਇਸ ਪੈਰੇਡ ਦੇ ਵਿੱਚ ਕਾਫੀ ਉਹ ਚਿਹਰੇ ਜਿਹੜੇ ਕਿ ਕੈਨੇਡਾ ਤੋਂ ਵਰ੍ਹਿਆਂ ਤੋਂ ਸਾਡੇ ਨਾਲ ਜੁੜੇ ਰਹੇ ਨੇ ਜਾਂ ਮਿਲਦੇ ਰਹੇ, ਅਰਲੀ 90s, ਸਰੀ ਤੋਂ, ਐਬਸਫੋਰਡ ਤੋਂ, ਵੈਸਟਮਿਨਿਸਟਰ ਤੋਂ, ਵੈਨਕੂਵਰ ਤੋਂ, ਉਹ ਸਾਰੇ ਵੀ ਹੁਮ ਕੇ ਪਹੁੰਚਦੇ ਨੇ। ਬਹੁਤ ਸਾਰਿਆਂ ਨੂੰ ਹੁੰਦਾ ਹੈ ਕਿ ਅਸੀਂ ਡਾਕਟਰ ਸਾਹਿਬ ਨੂੰ ਮਿਲਣਾ ਔਰ ਰੌਣਕ ਵੀ ਬਣਾਉਂਦੇ ਨੇ। ਸੋ ਇਹ ਸਾਡੇ ਲਈ ਹਮੇਸ਼ਾ ਹੀ ਇੱਕ ਚੰਗਾ ਅਨੁਭਵ ਹੁੰਦਾ ਜਿੱਥੇ ਤੁਸੀਂ ਪੁਰਾਣੀਆਂ ਯਾਦਾਂ ਵੀ ਤਾਜ਼ਾ ਕਰਦੇ ਹੋ। ਔਰ ਅਸੀਂ ਇਹ ਸਾਰੀ ਪੈਰੇਡ ਨੂੰ, ਜਿਹੜੀ ਕਿ ਬੜੀ ਕਲਰਫੁਲ ਵੀ ਸੀ ਔਰ ਖਾਲਿਸਤਾਨ ਦਾ ਮੁੱਦਾ ਸ਼ੁਰੂ ਤੋਂ ਅਖੀਰ ਤੱਕ ਹਾਵੀ ਰਿਹਾ, ਇਸ ਨੂੰ ਬਹੁਤ ਜਲਦੀ ਜਿਹੜਾ ਉਹ ਦਰਸ਼ਕਾਂ ਦੇ ਨਾਲ ਸਾਂਝਾ ਕਰਾਂਗੇ। ਔਰ ਕੱਲ੍ਹ ਕਿਉਂਕਿ ਅਸੀਂ ਨਹੀਂ ਸੀ ਪਹੁੰਚ ਸਕਣਾ, ਸੋ ਕੁਦਰਤੀ ਵੀਕਐਂਡ ਦੇ ਉੱਤੇ ਮੌਂਟਰੀਆਲ ਦੇ ਵਿੱਚ ਜਿਹੜਾ ਖਾਲਿਸਤਾਨ ਡੈਕਲੇਰੇਸ਼ਨ ਡੇ 29 ਅਪ੍ਰੈਲ ਦਾ ਹੈ, ਉਸ ਨੂੰ ਸਮਰਪਿਤ ਨਗਰ ਕੀਰਤਨ ਸੀ, ਪੈਰੇਡ ਸੀ। ਵੀਰ ਮਨਵੀਰ ਸਿੰਘ ਹੋਰਾਂ ਨੇ ਜਿਹੜਾ ਇਸ ਨੂੰ ਰਿਕਾਰਡ ਵੀ ਕੀਤਾ ਔਰ ਉਸ ਨੂੰ ਕੱਲ੍ਹ ਦੇ ਸਲੋਟ ਦੇ ਵਿੱਚ ਦਰਸ਼ਕਾਂ ਨੇ ਦੇਖਿਆ। ਹਾਲਾਂਕਿ ਫੇਸਬੁੱਕ 'ਤੇ 8 ਵਜੇ ਵਾਲੇ ਸਲੋਟ 'ਚ ਨਹੀਂ ਸੀ ਚੱਲ ਸਕਿਆ ਕਿਸੇ ਟੈਕਨੀਕਲ ਕਾਰਨ ਕਰਕੇ, ਪਰ ਉਹ ਰਿਪੀਟ ਹੋਇਆ 12 ਵਜੇ ਵਾਲੀ ਔਰ ਮੈਂ ਦੇਖ ਰਿਹਾ ਸੀ ਕਿ 5,000 ਤੋਂ ਜ਼ਿਆਦਾ ਵਿਊਅਰਸ ਉਸ ਦੇ ਉੱਤੇ ਪਿਛਲੇ 24 ਘੰਟੇ 'ਚ ਆਏ ਨੇ। ਸੋ ਇਸ ਵਾਰ ਜਿੱਥੇ ਖਾਲਿਸਤਾਨ ਦੀ ਸੁਰ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਹਾਵੀ ਰਹੀ, ਉਸ ਦਾ ਸਬੂਤ ਲੇਟੈਸਟ ਅਸੀਂ ਜਿਵੇਂ ਮੌਂਟਰੀਆਲ ਦਾ ਜ਼ਿਕਰ ਕੀਤਾ ਔਰ ਸੀਐਟਲ ਦੀ ਪੈਰੇਡ ਦੇ ਵਿੱਚ ਵੀ ਅੰਦਰ ਵੀ ਉਸ ਕਿਸਮ ਦਾ ਹੀ
ਸਾਰਾ ਮਾਹੌਲ ਸੀ ਔਰ ਬਾਹਰ ਵੀ ਕੇਸਰੀ ਰੰਗ ਦੇ ਵਿੱਚ ਰੰਗਿਆ ਸੀਐਟਲ। ਔਰ ਇੱਕ ਬਹੁਤ ਚੰਗੀ ਗੱਲ ਹੈ ਜਿਹੜੇ ਕਿ ਸਿਟੀ ਆਫੀਸ਼ੀਅਲਸ ਤੱਕ ਪਹੁੰਚ ਹੁੰਦੀ ਹੈ। ਔਰ ਗਵਰਨਰ ਆਫ ਵਾਸ਼ਿੰਗਟਨ ਸਟੇਟ ਨੇ, ਸੀਐਟਲ ਵਾਸ਼ਿੰਗਟਨ ਸਟੇਟ ਦਾ ਹਿੱਸਾ, ਪ੍ਰੋਕਲੇਮੇਸ਼ਨ ਭੇਜੀ ਸੀ ਜਿਹੜੀ ਉਹਨਾਂ ਦੇ ਰਿਪਰੈਜ਼ੈਂਟੇਟਿਵ ਬੀਬੀ ਨੇ ਪੜ੍ਹੀ। ਔਰ ਆਲਮੋਸਟ 3-4 ਸਿਟੀਜ਼, ਸੀਐਟਲ, ਰੈਂਟਨ, ਨੇੜੇ ਦੇ ਹੋਰ, ਉਹਨਾਂ ਦੇ ਮੇਅਰ ਆਏ ਹੋਏ ਸੀ। ਔਰ ਜਿਹੜੇ ਆਉਣ ਵਾਲੇ ਪੀਰੀਅਡ 'ਚ ਕੁਝ ਕੈਂਡੀਡੇਟਸ ਹੋਣੇ ਨੇ ਮੇਅਰ ਰੇਸ ਦੇ ਔਰ ਕੌਂਸਲ ਦੇ, ਉਹ ਆਏ ਹੋਏ ਸੀ। ਸੋ ਕੁੱਲ ਮਿਲਾ ਕੇ ਇਹ ਜਿਹੜਾ ਸਾਡਾ ਜਾਓ ਜਲਾਲ ਹੁੰਦਾ, ਇਹ ਆਪਣੇ ਆਪ ਦੇ ਵਿੱਚ ਹੀ ਜਾਓ ਜਲਾਲ ਹੁੰਦਾ। ਔਰ ਖਾਸ ਤੌਰ 'ਤੇ ਲੰਗਰ ਦਾ ਸਿਸਟਮ ਔਰ ਹਰ ਕਿਸਮ ਦਾ ਖਾਣਾ ਉਹਦੇ 'ਚ ਜਿਹੜੇ ਨੇ, ਇਹ ਠੀਕ ਹੈ ਕਿ ਇੱਕ ਪਿਕਨਿਕ ਵੀ ਬਣ ਜਾਂਦੀ ਹੈ, ਪਰ ਮੈਂ ਸਮਝਦਾ ਵੀ ਕਮਿਊਨਿਟੀ ਦੇ ਲਈ ਇਸ ਕਿਸਮ ਦੇ ਇਕੱਠ ਵੀ ਜਿਹੜੇ ਕਿ ਬਾਹਰਲੇ ਮਾਹੌਲ 'ਚ ਹੋਣ ਔਰ ਜਿਹਦੇ 'ਚ ਤੁਹਾਨੂੰ ਇਹ ਅਹਿਸਾਸ ਹੋਏ ਕਿ ਕਿੰਨੇ ਸਾਰੇ ਸਾਡੇ ਵਰਗੇ ਨੇ, ਬੱਚਿਆਂ ਦੇ ਐਂਗਲ ਤੋਂ ਖਾਸ ਤੌਰ 'ਤੇ ਜੀ, ਔਰ ਗੱਤਕੇ ਦੇ ਜੌਹਰ, ਔਰ ਉਵੇਂ ਹੀ ਸਿਕਸ ਫਾਰ ਜਸਟਿਸ ਵੱਲੋਂ ਵਿਸ਼ੇਸ਼ ਤੌਰ 'ਤੇ ਜਿਹੜਾ ਰੈਫਰੈਂਡਮ 2020 ਨਾਲ ਜੁੜਿਆ ਸ਼ਹੀਦਾਂ ਦੀਆਂ ਪਿਕਚਰਸ ਵਾਲਾ ਫਲੋਟ ਸੀ, ਜਿਹਦੇ ਪਿੱਛੇ ਵੱਡੀ ਗਿਣਤੀ 'ਚ ਨੌਜਵਾਨ ਮਾਰਚ ਕਰ ਰਹੇ ਸੀ। ਔਰ ਸਾਡੇ ਲਈ ਇਹ ਦੋਨੋਂ ਹੀ ਦਿਨ, ਸੈਚਰਡੇ ਸੰਡੇ, ਅੱਡ-ਅੱਡ ਪਰਸਨੈਲਿਟੀਜ਼ ਨਾਲ, ਆਪਣੇ ਅੱਡ-ਅੱਡ ਨੌਜਵਾਨਾਂ ਨਾਲ, ਅਲੱਗ-ਅਲੱਗ ਗਰੁੱਪਾਂ ਦੇ ਵਿੱਚ ਵੀ ਮਿਲਣ ਦਾ ਸਬੱਬ ਰਿਹਾ। ਔਰ TV 84 ਜਿਹੜਾ ਕਿ ਇੱਕ ਇਸ ਵੇਲੇ ਬੁਲੰਦੀਆਂ ਵੱਲ ਜਾ ਰਿਹਾ ਆਪਣੇ ਦਰਸ਼ਕਾਂ ਦੇ ਜ਼ੋਰ ਦੇ ਨਾਲ, ਉਸ ਬਾਰੇ ਸਾਨੂੰ ਕਾਫੀ ਹਾਂ ਪੱਖੀ ਹੁੰਗਾਰਾ ਮਿਲਿਆ। ਔਰ ਆਉਣ ਵਾਲੇ ਪੀਰੀਅਡ 'ਚ ਜਿਹੜਾ ਅਸੀਂ ਹੋਰ ਵੀ ਜਿਹੜੀਆਂ ਨੇ ਪੈਰੇਡਸ ਔਰ ਦੂਸਰੀਆਂ ਇਸ ਵਾਰ ਲਾਈਵ ਵੀ ਰਹੀਆਂ, ਰਿਕਾਰਡਡ ਵੀ ਕਵਰ ਹੋਈਆਂ, ਪਰ ਆਲਮੋਸਟ ਅਮਰੀਕਾ ਕੈਨੇਡਾ ਦੀਆਂ ਮੁੱਖ ਪੈਰੇਡਸ ਜਿਹੜੀਆਂ ਨੇ ਅਮਰੀਕਾ 'ਚ ਖਾਸ ਕਰ ਉਹ ਕਵਰ ਹੋਈਆਂ ਨੇ। ਇੱਕ ਦੁਖਦ ਘਟਨਾ ਜਿਹੜੀ ਵੀਕਐਂਡ ਦੇ ਉੱਤੇ ਹੋਈ ਮਾਨਚੈਸਟਰ ਸਿਟੀ UK ਦੀ, ਜਿੱਥੇ ਕਿ ਅਰੀਆਨਾ ਜਿਹੜੀ ਕਿ ਪੌਪ ਸਿੰਗਰ ਹੈ ਅਮਰੀਕਾ ਦੀ, ਉਸ ਦਾ ਸ਼ੋਅ ਸੀ। ਔਰ ਉਸ ਦੇ ਦੌਰਾਨ ਹੀ ਜਿਹੜਾ ਹੈ ਹੁਣ ਤਾਂ ਸਾਹਮਣੇ ਆ ਗਿਆ ਵੀ ਆਤਮਘਾਤੀ ਬੰਬ ਧਮਾਕਾ ਸੀ, ਇਸਲਾਮਿਕ ਸਟੇਟ ਨੇ ਜ਼ਿੰਮੇਵਾਰੀ ਵੀ ਲਈ ਹੈ। ਔਰ ਉਸ ਦੇ ਵਿੱਚ 22 ਜਿਹੜੇ ਬੇਗੁਨਾਹ, ਜਿਨ੍ਹਾਂ 'ਚ ਜ਼ਿਆਦਾ ਨੌਜਵਾਨ ਔਰ ਇੱਕ ਛੋਟੀ ਬੱਚੀ ਵੀ 8-9 ਸਾਲ ਦੀ, ਜਿਹੜੀਆਂ ਨੇ ਜਾਨਾਂ ਗਈਆਂ। ਔਰ 60 ਤੋਂ ਜ਼ਿਆਦਾ ਜਿਹੜੇ ਰਿਕਾਰਡਡ ਨੇ ਜ਼ਖਮੀ, ਕਿਉਂਕਿ ਬਹੁਤ ਸਾਰੇ ਤਾਂ ਉੱਥੋਂ ਫਿਰ ਭੱਜਣ ਦਾ ਵੀ ਹੁੰਦਾ ਹੈ, ਥੋੜ੍ਹਾ ਬਹੁਤ ਤਾਂ ਹਰ ਕੋਈ ਹੁੰਦਾ ਹੈ। ਔਰ ਜਿਹੜੇ ਹਜ਼ਾਰਾਂ ਦੀ ਗਿਣਤੀ 'ਚ ਇਸ ਕਿਸਮ ਦੇ ਇਕੱਠ ਹੁੰਦੇ ਨੇ, ਜਿਹੜਾ ਮੈਂਟਲ ਟਰਾਮਾ ਉਹ ਸਾਰੇ 'ਚੋਂ ਭੋਗਣਾ ਪੈਂਦਾ, ਉਹ ਸਾਰੀ ਉਮਰ ਤੁਹਾਡੇ ਨਾਲ ਰਹਿੰਦਾ। ਕਿਉਂਕਿ ਜਦੋਂ ਤੁਸੀਂ ਦੇਖਦੇ ਹੋ ਕਿ ਤੁਹਾਡੇ ਖੱਬੇ ਜਾਂ ਸੱਜੇ ਵਾੜਾ ਵੀ ਡਿੱਗ ਪਿਆ ਔਰ ਜਿਸ ਕਿਸਮ ਦਾ ਮਾਹੌਲ ਅਫਰਾ ਤਫਰੀ ਦਾ ਹੁੰਦਾ, ਅਸੀਂ ਇਸ ਅਤ ਘ੍ਰਿਣਤ ਕਾਰੇ ਨੂੰ ਜਿਹਨੇ ਵੀ ਇਹ ਕੀਤਾ ਔਰ ਜੋ ਵੀ ਉਹਨਾਂ ਦਾ ਮੰਤਵ ਹੋਏ, ਇਸ ਦੀ ਨਖੇਦੀ ਕਰਦੇ। ਔਰ ਅਸੀਂ ਸਮਝਦੇ ਹਾਂ ਕਿ ਸਿੱਖ ਕੌਮ ਨੇ UK 'ਚ ਔਰ ਮਾਨਚੈਸਟਰ ਦੇ ਆਲੇ ਦੁਆਲੇ ਉਹਨਾਂ ਨੇ ਆਪਣਾ ਫਰਜ਼ ਨਿਭਾਇਆ। ਫੌਰਨ ਜਿਹੜੇ ਸਿੱਖ ਟੈਕਸੀ ਡਰਾਈਵਰ ਸੀ ਵੱਡੀ ਗਿਣਤੀ ਦੇ ਵਿੱਚ, ਉਹਨਾਂ ਨੇ ਆਪਣੀਆਂ ਟੈਕਸੀਆਂ 'ਤੇ ਲਿਖ ਕੇ ਫ੍ਰੀ ਸਰਵਿਸ, ਉਹਨਾਂ ਨੇ ਜਿਹੜੇ ਉੱਥੇ ਬੜੇ ਘਬਰਾਏ ਹੋਏ ਲੋਕ, ਭੈ ਭੀਤ ਹੋਏ ਜਿਹੜੇ ਬਾਹਰ ਨੂੰ ਦੌੜ ਰਹੇ ਸੀ, ਔਰ ਇਹ ਅੰਦਰ ਨੂੰ ਜਾ ਕੇ ਸਿੱਖ ਟੈਕਸੀ ਡਰਾਈਵਰਸ ਹੌਸਲਾ ਦੇ ਕੇ ਉਹਨਾਂ ਨੂੰ ਆਪਣੀਆਂ ਟੈਕਸੀਆਂ 'ਚ ਲਿਆ ਰਹੇ ਸੀ। ਜਿਹੜੇ ਕੋਈ ਦੂਰੋਂ ਦੁਰਾਡਿਓਂ ਆਏ ਸੀ ਉਹਨਾਂ ਦੇ ਲਈ ਗੁਰਦੁਆਰਿਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ, ਗੁਰਦੁਆਰਿਆਂ ਦੇ ਵਿੱਚ ਲੰਗਰ ਸੇਵਾ, ਉਹਨਾਂ ਦਾ ਪੂਰਾ ਜਿਹੜਾ ਦੇਖਭਾਲ। ਔਰ ਇਸ ਗੱਲ ਨੇ ਜਿਹੜਾ ਬਹੁਤ ਸਾਰੀ ਜਿਹੜੀ ਹੈ ਸ਼ਲਾਘਾ ਲਈ ਹੈ UK ਮੀਡੀਆ ਦੇ ਵੀ। ਔਰ ਮੈਂ ਸਮਝਦਾ ਵੀ ਇਹ ਸਾਡਾ ਮੁੱਢਲੇ ਤੌਰ 'ਤੇ ਜਦੋਂ ਅਸੀਂ ਇੱਕ ਪਾਸੇ ਮਨੁੱਖੀ ਹੱਕਾਂ ਦੇ ਲਈ ਖਲੋਣ ਦੀ ਗੱਲ, ਜਿੱਥੇ ਵੀ ਦੁਨੀਆ 'ਚ ਕੋਈ ਸਫ਼ਰ ਕਰਦਾ ਉਸ ਦੇ ਨਾਲ ਖਲੋਂਦੇ, ਉੱਥੇ ਇਸ ਕਿਸਮ ਦੀ ਇਨਸਾਨੀ ਟ੍ਰੈਜਡੀ ਦੇ ਵੇਲੇ ਜਿਹੜਾ ਸਭ ਤੋਂ ਪਹਿਲਾਂ ਆ ਕੇ ਖਲੋਣਾ, ਇਹ ਗੁਰੂ ਸਾਹਿਬਾਨ ਦੀ ਬਖਸ਼ਿਸ਼ ਹੈ ਕਿ ਕੌਮ ਦੇ ਅੰਦਰ ਹੌਸਲਾ ਵੀ ਹੈ ਔਰ ਦੇਣ ਦੀ ਭਾਵਨਾ ਵੀ ਹੈ। ਔਰ ਜਦੋਂ ਇਸ ਕਿਸਮ ਦਾ ਮੌਕਾ ਆਉਂਦਾ ਹੈ, ਈਵਨ ਜਦੋਂ ਪਾਕਿਸਤਾਨ ਦੇ ਵਿੱਚ ਅਰਥਕੁਏਕ ਆਇਆ ਜਾਂ ਹੋਰ ਟ੍ਰੈਜਡੀਜ਼ ਹੁੰਦੀਆਂ ਨੇ ਕਿਤੇ ਵੀ, ਉਸ ਤੋਂ ਪਹਿਲਾਂ ਅਸੀਂ ਸੁਨਾਮੀ, ਕੈਟਰੀਨਾ, ਉਹ ਹੇਤੀ ਹੋਏ, ਉਹ ਇੰਡੋਨੇਸ਼ੀਆ ਹੋਏ, ਸ੍ਰੀਲੰਕਾ ਹੋਏ, ਉੱਥੇ ਸਿੱਖ ਵਲੰਟੀਅਰਸ ਪਹੁੰਚੇ ਔਰ 4 ਚੁਫੇਰੇ ਜਿਹੜਾ ਹੈ ਲੰਗਰ ਦਾ ਔਰ ਦੂਸਰਾ ਪ੍ਰਬੰਧ ਕਰਦੇ ਨੇ। ਇਹ ਸਾਡੇ ਲਈ ਫਖਰ ਵਾਲੀ ਗੱਲ ਹੈ। ਪਰ ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜਾ ਇਹੋ ਜਿਹਾ ਕਾਰਾ ਔਰ ਇਸ ਦੀ ਨਖੇਦੀ ਦੁਨੀਆ ਭਰ ਦੇ ਲੀਡਰਾਂ ਨੇ ਕੀਤੀ। ਔਰ UK ਦੀਆਂ ਪੋਲੀਟੀਕਲ ਪਾਰਟੀਜ਼, ਕਿਉਂਕਿ UK 'ਚ 8 ਜੂਨ ਨੂੰ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ, ਉਹ ਸਭ ਨੇ ਆਪਣੀ ਲੌਬਿੰਗ ਵੀ ਸਟਾਪ ਕੀਤੀ। ਔਰ ਜਿਹੜਾ ਕਈਆਂ ਨੇ ਇਲੈਕਸ਼ਨ ਮੈਨੀਫੈਸਟੋ ਜਾਰੀ ਕਰਨਾ ਸੀ, ਸਕਾਟਿਸ਼ ਨੈਸ਼ਨਲਿਸਟ ਪਾਰਟੀ ਨੇ
ਔਰ ਦੂਸਰੀ ਕੈਂਪੇਨਿੰਗ ਜਿਹੜੀ ਹੈ ਉਹ ਸਭ ਨੇ ਮਨਸੂਖ ਕੀਤੀ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੇ ਵੀ ਇਸ ਕਿਸਮ ਦੇ ਵਾਕਿਆ ਨੇ ਇਹ ਉਹਨਾਂ ਲੋਕਾਂ ਦੇ ਹੱਕ 'ਚ ਜਾਂਦੇ ਨੇ ਜਿਹੜੇ ਨਫ਼ਰਤ ਫੈਲਾਉਂਦੇ ਨੇ ਜੀ। ਔਰ ਮੈਨੂੰ ਲੱਗਦਾ ਹੈ ਵੀ ਇੰਗਲੈਂਡ ਦੇ ਵਿੱਚ ਇਸ ਦੇ ਪਿੱਛੇ ਕੌਣ ਹੈ ਜਾਂ ਉਹਨਾਂ ਦਾ ਅਸਲ ਮੰਤਵ ਕੀ ਹੈ। ਜੇ ਅਸੀਂ ਇੱਕ ਨਿਗਾਹ ਨਾਲ ਵੀ ਦੇਖੀਏ ਕਿ ਦੁਬਾਰਾ ਚੋਣਾਂ ਹੋ ਰਹੀਆਂ ਨੇ ਔਰ ਉਸ ਤੋਂ 2 ਦਿਨ ਪਹਿਲਾਂ ਇਹ ਖਬਰ ਆਈ ਸੀ ਕਿ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਲੀਡ ਸੀ 12-14 ਪੁਆਇੰਟਸ ਦੀ ਜੀ ਲੇਬਰ ਪਾਰਟੀ ਦੇ ਉੱਤੇ ਉਹ ਘਟਣੀ ਸ਼ੁਰੂ ਹੋ ਗਈ ਸੀ, ਆਲਮੋਸਟ ਅੱਧ ਦੇ ਵਿੱਚ ਆ ਗਈ ਸੀ। ਹੁਣ ਜਦੋਂ ਇਸ ਕਿਸਮ ਦਾ ਵਾਕਿਆ ਹੁੰਦਾ ਹੈ, ਜੇ ਅਮਰੀਕਾ ਦੇ ਵਿੱਚ ਦਹਿਸ਼ਤਗਰਦੀ ਦੀਆਂ ਘਟਨਾਵਾਂ ਹੋਈਆਂ ਤੇ ਉਸ ਦਾ ਹੀ ਫਾਇਦਾ ਚੁੱਕ ਕੇ ਡੋਨਲਡ ਟਰੰਪ ਵਾਈਟ ਹਾਊਸ ਦੇ ਵਿੱਚ ਪਹੁੰਚਿਆ। ਫਰਾਂਸ ਵਧਾਈ ਦਾ ਹੱਕਦਾਰ ਨੇ ਫਰਾਂਸ ਦੇ ਲੋਕ ਕਿ ਉਹਨਾਂ ਨੇ ਉਸ ਕਿਸਮ ਦੀ ਨਫ਼ਰਤ ਨੂੰ ਥਾਂ ਨਹੀਂ ਦਿੱਤੀ ਔਰ ਜਿਹੜੀ ਐਕਸਟ੍ਰੀਮ ਨਫ਼ਰਤ ਦੀ ਲਾਈਨ ਵਾਲੀ ਕੈਂਡੀਡੇਟ ਸੀ ਉਹਨੂੰ ਰਾਈਟ ਵਿੰਗਰ ਨੂੰ ਡਿਫੀਟ ਕੀਤਾ। ਲੇਕਿਨ ਇੰਗਲੈਂਡ ਦੇ ਵਿੱਚ ਇਹ ਵਾਕਿਆ ਜਿਹੜੀ ਇਹਨਾਂ ਦੀ ਖਤਮ ਹੋ ਰਹੀ ਲੀਡ ਸੀ ਔਰ ਇਹ ਚਾਂਸਿਸ ਬਣ ਸਕਦੇ ਸੀ ਕਿ 8 ਜੂਨ ਤੱਕ ਪਹੁੰਚਦੇ ਆ ਜਿਹੜਾ ਉਹ ਲੇਬਰ ਦਾ ਹੱਥ ਉੱਤੇ ਹੋਏ, ਕਿਉਂਕਿ ਲੇਬਰ ਉੱਥੇ ਰਿਲੇਟਿਵਲੀ ਇਸ ਵਾਰ ਉਹਨਾਂ ਨੇ ਆਪਣੇ ਮੈਨੀਫੈਸਟੋ 'ਚ ਜਿੱਥੇ ਸਿੱਖਾਂ ਦੀ ਗੱਲ ਕੀਤੀ ਹੈ 84 ਨੂੰ ਇਨਵੈਸਟੀਗੇਟ ਕਰਨ ਦੀ ਉੱਥੇ ਉਹਨਾਂ ਦੀ ਪਹੁੰਚ ਘੱਟੋ ਘੱਟ ਇੰਨੀ ਜ਼ਿਆਦਾ ਤੌਰ ਤੇ ਨਫ਼ਰਤ ਵਾਲੀ ਨਹੀਂ ਹੁੰਦੀ ਜਿੰਨੀ ਕਿ ਕੰਜ਼ਰਵੇਟਿਵ ਜਾਂ ਦੂਸਰਿਆਂ ਦੀ ਹੈ। ਪਰ ਇਸ ਕਿਸਮ ਦਾ ਵਾਕਿਆ ਜਿਹੜਾ ਅਲਟੀਮੇਟਲੀ ਜਿਹੜੇ ਰੇਸਿਸਟ ਐਲੀਮੈਂਟ ਨੇ ਔਰ ਜਿਹੜੇ ਕਹਿੰਦੇ ਨੇ ਕਿ ਜੀ ਇਹ ਬਾਹਰੋਂ ਆਏ ਲੋਕ ਇਮੀਗ੍ਰੈਂਟ ਲੋਕ ਜਾਂ ਫਲਾਂ ਧਰਮ ਦੇ ਲੋਕ ਇਹ ਜਿਹੜੇ ਨੇ ਹਿੰਸਾ ਲਈ ਜ਼ਿੰਮੇਵਾਰ ਨੇ, ਇਹ ਉਹਨਾਂ ਦੇ ਹੱਥਾਂ 'ਚ ਖੇਡਣ ਵਾਲੀ ਗੱਲ ਹੋ ਜਾਂਦੀ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਨਫ਼ਰਤ 'ਚੋਂ ਨਫ਼ਰਤ ਨਿਕਲਦੀ ਹੈ ਔਰ ਜਦੋਂ ਵੀ ਕੋਈ ਵੀ ਧਰਮ ਜਿਹੜਾ ਹੈ ਉਹ ਬੇਗੁਨਾਹ ਦਾ ਮਾਰਿਆ ਜਾਣਾ ਉਸ ਨੂੰ ਕਦੇ ਜਸਟੀਫਾਈ ਨਹੀਂ ਕਰ ਸਕਦਾ, ਨਿਆਂ ਸੰਗਤ ਨਹੀਂ ਠਹਿਰਾਇਆ ਜਾ ਸਕਦਾ। ਠੀਕ ਹੈ, ਕਈ ਵਾਰ ਟਕਰਾਅ ਹੁੰਦੇ ਨੇ, ਪੱਛਮੀ ਤਾਕਤਾਂ ਵੀ ਜਿਹੜੀਆਂ ਨੇ ਉਹ ਜ਼ਬਰ ਕਰਦੀਆਂ ਜ਼ੁਲਮ ਕਰਦੀਆਂ, ਉਹਦੇ 'ਚ ਕਈ ਵਾਰੀ ਇਹਨਾਂ ਦੇ ਜ਼ਬਰ ਜ਼ੁਲਮ ਦਾ ਵੀ ਇਨੋਸੈਂਟ ਲੋਕ ਸ਼ਿਕਾਰ ਹੁੰਦੇ ਨੇ। ਪਰ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ 2 wrongs don't make a right, ਕਿ 2 ਬੰਦੇ ਗਲਤ ਕੰਮ ਕਰਨ ਤੇ ਉਹ ਕੋਈ ਠੀਕ ਨਹੀਂ ਹੁੰਦਾ। ਔਰ ਇਸੇ ਤਰ੍ਹਾਂ ਜੇ ਕੋਈ ਮਿਲਟਰੀ ਐਕਸ਼ਨ ਹੈ ਉਸ ਦਾ ਜਵਾਬ ਤੁਸੀਂ ਮਿਲਟਰੀਲੀ ਦਿੰਦੇ ਹੋ ਉਹ ਅੰਡਰਸਟੈਂਡੇਬਲ ਹੁੰਦਾ ਹੈ, ਲੇਕਿਨ ਕਿਤੇ ਵੀ ਬੇਗੁਨਾਹ ਨੂੰ ਟਾਰਗੇਟ ਕਰਨਾ ਇਹ ਜ਼ਾਹਰ ਹੈ ਕਿ ਵੀ ਇਹ ਟਾਰਗੇਟਡ ਪਾਰਟੀ ਸੀ, ਕਿਉਂਕਿ ਕੰਸਰਟ ਜਾਂ ਦੂਜੇ ਜਿਹੜੇ ਇਸ ਕਿਸਮ ਦੇ ਨੇ ਉਹਦੇ 'ਚ ਮੋਸਟਲੀ ਯੰਗਸਟਰਸ ਹੁੰਦੇ ਨੇ ਔਰ ਯੰਗਸਟਰਸ ਦਾ ਬਹੁਤ ਵਾਰ ਜਿਹੜਾ ਚੱਲ ਰਿਹਾ ਨਫ਼ਰਤ ਦਾ ਮਾਹੌਲ ਹੈ ਜਾਂ ਦੂਜਾ ਉਹਦੇ ਨਾਲ ਕੋਈ ਬਹੁਤ ਲਾਗਾ ਦੇਗਾ ਨਹੀਂ ਹੈ, ਐਂਟਰਟੇਨਮੈਂਟ ਔਰ ਦੂਜੇ ਦੇ ਨਾਂ ਥੱਲੇ ਹੈ। ਸੋ ਇਸ ਕਿਸਮ ਦੇ ਵੈਨਿਊ ਨੂੰ ਚੁਣਨਾ ਇਹ ਜਿਹੜਾ ਹੋਰ ਵੀ ਕੰਡੈਮਨੇਬਲ ਹੋ ਜਾਂਦਾ ਹੈ ਕਿਤੇ ਵੀ ਜਿੱਥੇ ਕੋਈ ਬੇਗੁਨਾਹ ਟਾਰਗੇਟਡ। ਕਈ ਵਾਰ ਹੁੰਦਾ ਜੀ ਤੁਸੀਂ ਕਿਸੇ ਹਿਊਮਨ ਰਾਈਟਸ ਵਾਇਲੇਟਰ ਨੂੰ ਟਾਰਗੇਟ ਕੀਤਾ, ਉਹਦੇ 'ਚ ਬਾਕੀ ਹੋ ਗਿਆ, ਉਹਨੂੰ ਤੁਸੀਂ ਕੋਲੇਟਰਲ ਕਹਿ ਦਿਓ, ਕੋਈ ਹੋਰ ਕਹਿ ਦਿਓ, ਲੇਕਿਨ ਇਹ ਇੱਦਾਂ ਦੇ ਥਾਂ ਦੇ ਉੱਤੇ ਜਿਹੜਾ ਇਸ ਕਿਸਮ ਦਾ ਵਾਕਿਆ ਹੈ ਉਸ ਦੀ ਅਸੀਂ ਪੁਰਜ਼ੋਰ ਨਿਖੇਧੀ ਕਰਦੇ ਹਾਂ। ਦੂਸਰੇ ਪਾਸੇ ਜਿਹੜੀ ਇੱਕ ਚੰਗੀ ਖਬਰ ਕੈਨੇਡਾ ਤੋਂ ਆਈ, ਹਾਲਾਂ ਕੈਨੇਡਾ ਵਾਲਿਆਂ ਨੇ ਤਾਂ ਹੁਣ ਤੱਕ ਇਹਨਾਂ ਦਾ ਮੀਡੀਆ ਇਸ ਗੱਲ ਨੂੰ ਵੀ ਬੜਾ ਰੀਜੋਇਸ ਕਰ ਰਿਹਾ ਸੀ ਕਿ ਜੀ ਦੇਖੋ ਅਸੀਂ ਹਰਜੀਤ ਸਿੰਘ ਸੱਜਣ ਦਾ ਕੀ ਹਾਲ ਕੀਤਾ। ਉਹਨੂੰ ਪੰਜਾਬ ਦੇ ਵਿੱਚ ਕੋਈ ਈਵਨ ਡਿਸਟ੍ਰਿਕਟ ਲੈਵਲ ਦਾ ਆਫੀਸਰ ਵੀ ਰਿਸੀਵ ਕਰਨ ਨਹੀਂ ਗਿਆ, ਅਮਰਿੰਦਰ ਨਹੀਂ ਮਿਲਿਆ। ਫਿਰ ਦਿੱਲੀ ਦੀ ਪ੍ਰੈਸ ਕਾਨਫਰੰਸ ਨੂੰ ਐਸਾ ਡਿਸਟੋਰਟ ਕੀਤਾ ਕਿ ਜੀ ਉਹਨੇ ਐਵੇਂ ਜਿਹੜੀ ਆ ਉਹ ਤੜੀ ਮਾਰੀ ਹੈ ਕਿ ਮੈਂ ਉਹਦਾ ਪ੍ਰੋਗਰਾਮ ਦਾ ਜਿਹੜਾ ਸੋਲ ਆਥਰ ਸੀ ਜਿਹਦੇ ਥੱਲੇ ਅਫਗਾਨਿਸਤਾਨ ਦੇ ਵਿੱਚ ਆਪਰੇਟ ਕੀਤਾ ਅਮਰੀਕਨ ਕੈਨੇਡੀਅਨ ਫੋਰਸਿਸ ਨੇ। ਔਰ ਇਸ ਸਾਰੇ ਤੋਂ ਬਾਅਦ ਅਮਰਿੰਦਰ ਹੋਰ ਵੀ ਤੜਕੇ ਜਿਹੜੇ ਉਹ ਕੈਨੇਡਾ ਦੇ ਕਿ ਜੀ ਇੰਨੇ MP ਖਾਲਿਸਤਾਨੀ ਹੋ ਗਏ, ਇੰਨੇ ਮਿਨਿਸਟਰ ਹੋ ਗਏ, ਤੇ ਅਸੀਂ ਦੇਖ ਰਹੇ ਸੀ। ਫਿਰ ਇੱਥੇ ਗੱਲ ਨਹੀਂ ਮੁੱਕੀ, ਫਿਰ ਕੁਦਰਤੀ ਪੈਰੇਡਸ ਆ ਗਈਆਂ। ਸਰੀ ਦੀ ਪੈਰੇਡ ਸੀ, ਉਹਦੇ ਤੇ ਇੰਡੀਅਨ ਗਵਰਨਮੈਂਟ ਨੇ ਅਫੀਸ਼ੀਅਲੀ ਪ੍ਰੋਟੈਸਟ ਕੀਤਾ ਆਟਵਾ ਨੂੰ ਕਿ ਜੀ ਦੇਖੋ ਸ਼ਹੀਦਾਂ ਦੀਆਂ ਪਿਕਚਰਸ ਲਾਤੀਆਂ, ਅਸੀਂ ਜਿਹੜਾ ਇਹਨੂੰ ਕੰਡੈਮ। ਫਿਰ ਉਹਨਾਂ ਨੇ ਜਦੋਂ ਇਹ ਸਰੀ ਪਰੇਡ ਹੋ ਕੇ ਹਟੀ ਮੰਥ ਐਂਡ ਦੇ ਉੱਤੇ ਓਨਟਾਰੀਓ ਡਾਊਨਟਾਊਨ ਹੁੰਦੇ ਉੱਥੇ ਜਸਟਿਨ ਟਰੂਡੋ ਪਹੁੰਚ ਗਿਆ ਪ੍ਰਾਈਮ ਮਿਨਿਸਟਰ, ਉਹਨਾਂ ਨੂੰ ਹੋਰ ਅੱਗ ਲੱਗੀ ਔਰ ਉਹਨਾਂ ਨੇ ਫਿਰ ਪ੍ਰੋਟੈਸਟ ਕੀਤਾ ਜੀ ਦੇਖੋ ਜਸਟਿਨ ਟਰੂਡੋ ਉੱਥੇ ਸੀ ਜਿੱਥੇ ਖਾਲਿਸਤਾਨ ਦੇ ਫਲੈਗ ਲੱਗੇ ਸੀ, ਫਲੋਟ ਸੀ, ਔਰ ਉਹਦੀ ਪ੍ਰੈਜ਼ੈਂਸ ਦੇ ਵਿੱਚ ਜਿਹੜੀ ਹਰਿੰਦਰ ਕੌਰ ਮੱਲੀ ਔਰ ਜਗਮੀਤ ਸਿੰਘ ਨੂੰ ਸਟੇਜ ਤੋਂ ਆਨਰ ਕੀਤਾ ਗਿਆ। ਇਹ ਦੋਨੋਂ ਨੇ ਜਿਨ੍ਹਾਂ ਨੇ ਜੈਨੋਸਾਈਡ ਦਾ ਮਤਾ ਲਿਆਂਦਾ, ਕੁੱਲ ਮਿਲਾ ਕੇ ਇਹ ਸੀ। ਸੋ ਕੈਨੇਡੀਅਨ ਗਵਰਨਮੈਂਟ ਨੇ ਕੋਈ ਵੀ ਉਹਦੇ ਤੇ ਰਿਸਪੌਂਸ ਨਹੀਂ ਸੀ ਦਿੱਤਾ, ਨਾ ਉਹਨਾਂ ਨੇ ਉਦੋਂ ਦਿੱਤਾ ਜਦੋਂ ਹਰਜੀਤ ਸਿੰਘ ਸੱਜਣ ਦਾ ਅਪਮਾਨ ਔਰ ਕੈਨੇਡੀਅਨ ਪਾਰਲੀਮੈਂਟੇਰੀਅਨ ਦਾ ਕਰ ਰਹੇ ਸੀ। ਪਰ ਅੱਜ ਜਿਹੜੀ ਖਬਰ ਨੇ
ਇਹੀ ਖਬਰ ਜਿਹੜੇ ਔਰ ਹਿੰਦੁਸਤਾਨ ਟਾਈਮਜ਼ ਨੇ ਇੱਕ ਆਪਣਾ ਬਿਠਾਇਆ ਹੋਇਆ ਹੈ, ਜਿਹੜਾ ਉਹਨਾਂ ਦਾ ਰਾਈਟਰ ਹੈ ਉਹਦਾ ਨਾਂ ਅਨਿਰੁੱਧ ਭੱਟਾਚਾਰੀਆ ਜੀ। ਇਹ ਇੱਕ ਤੋਂ ਬਾਅਦ ਇੱਕ ਜਿਹੜਾ ਸਟੋਰੀ, ਔਰ ਇਸਨੂੰ ਸਾਰੀਆਂ ਇੰਡੀਅਨ ਏਜੰਸੀਜ਼ ਪਿਕ ਕਰਦੀਆਂ। ਉਹਦੀ ਪਹਿਲਾਂ ਹੀ ਸਟੋਰੀ ਪਿਛਲੇ ਦਿਨਾਂ 'ਚ ਸੀ, ਖਾਲਿਸਤਾਨੀ ਮੂਵਮੈਂਟ ਇਨ ਕੈਨੇਡਾ ਸੀ ਸਡਨ ਰੀਸਰਜੈਂਸ, ਕਿ ਜੀ ਇੱਕਦਮ ਖਾਲਿਸਤਾਨ ਦੇ ਫੰਕਸ਼ਨ ਹੋਣ ਲੱਗ ਗਏ ਨੇ, ਖਾਲਿਸਤਾਨ ਡੈਕਲੇਰੇਸ਼ਨ ਨਾਲ ਸੰਬੰਧਿਤ ਫੰਕਸ਼ਨ ਇੱਥੇ ਹੋ ਰਿਹਾ, ਉੱਥੇ ਹੋ ਰਿਹਾ, ਫਿਰ ਆਉਣ ਵਾਲੇ ਦਿਨਾਂ 'ਚ ਟੋਰਾਂਟੋ ਹੋ ਰਿਹਾ, ਫਿਲਾਡੈਲਫੀਆ ਹੋ ਰਿਹਾ, ਹਿਊਸਟਨ ਹੋ ਰਿਹਾ, ਡਾਲਸ ਹੋ ਰਿਹਾ। ਇਹ ਅਜੇ ਖਬਰ ਲਾ ਕੇ ਹਟੇ ਸੀ ਔਰ ਇੰਡੀਅਨ ਗਵਰਨਮੈਂਟ ਪ੍ਰੋਟੈਸਟ ਕਰ ਰਹੀ ਹੈ ਕਿ ਵੀ ਤੁਸੀਂ ਪੈਰੇਡ 'ਚ ਆ ਕਰ ਰਹੇ ਹੋ, ਜਸਟਿਨ ਟਰੂਡੋ ਨੇ ਆ ਕੀਤਾ। ਤੇ ਅੱਜ ਜਿਹੜੀ ਖਬਰ ਉਸੇ ਹੀ ਭੱਟਾਚਾਰੀਆ ਨੇ ਪ੍ਰਮੁੱਖ ਬਣਾ ਕੇ ਦਿੱਤੀ ਔਰ ਬਾਕੀ ਮੀਡੀਆ ਨੇ ਵੀ ਦਿੱਤੀ, ਕੈਨੇਡਾ ਡਿਨਾਈਜ਼ ਐਂਟਰੀ ਟੂ ਰਿਟਾਇਰਡ CRPF ਆਫਿਸਰ ਓਵਰ ਰਾਈਟਸ ਅਬਿਊਜ਼ ਟਾਰਚਰ ਬਾਈ ਪੈਰਾਮਿਲਟਰੀ ਫੋਰਸ। ਹੁਣ ਜਿਹੜਾ ਮੁੱਖ ਤੌਰ ਦੇ ਉੱਤੇ ਇਹ ਸਟੋਰੀ ਹੈ ਕਿ ਕੈਨੇਡਾ 'ਚ CRPF ਸੈਂਟਰਲ ਰਿਜ਼ਰਵ ਪੁਲਿਸ ਫੋਰਸ ਦਾ ਆਫਿਸਰ ਤਜਿੰਦਰ ਸਿੰਘ ਢਿੱਲੋਂ ਕਰਕੇ ਉਹਦਾ ਨਾਂ, ਉਹ ਉਹਦੀ ਆਪਣੀ ਵਾਈਫ ਦੇ ਨਾਲ ਜਿਹੜਾ ਕੈਨੇਡਾ ਆਇਆ ਔਰ ਇਹ ਰਿਟਾਇਰ 2010 ਦੇ ਵਿੱਚ ਹੋਇਆ ਜੀ। ਔਰ ਉਹ ਕਹਿੰਦਾ ਮੈਂ 30 ਸਾਲ 'ਚ ਕਈ ਵਾਰੀ ਆਇਆ ਕੈਨੇਡਾ ਪਿਛਲੇ, ਔਰ ਮੈਂ ਈਵਨ ਆਫੀਸ਼ੀਅਲ ਟ੍ਰੇਨਿੰਗ ਤੇ ਆਇਆ, ਆਪਣੇ ਜਿਹੜੇ ਪੈਰਲਲ ਆਫਿਸਰਸ ਨੇ ਉਹਨਾਂ ਦੇ ਨਾਲ ਮੀਟਿੰਗਸ ਔਰ ਜੁਆਇੰਟ ਪ੍ਰੋਗਰਾਮ ਤੇ। ਪਰ ਜਿਉਂ ਹੀ ਇਹ ਉਤਰਿਆ ਉੱਥੇ ਸ਼ਾਇਦ ਵੈਨਕੂਵਰ ਏਅਰਪੋਰਟ ਤੇ ਉਹਨਾਂ ਨੇ ਪਾਸੇ ਕੱਢ ਲਏ ਔਰ ਫਿਰ 7-8 ਘੰਟੇ ਚੰਗੀ ਤਰ੍ਹਾਂ ਗ੍ਰਿਲ ਕੀਤਾ ਜੀ। ਔਰ ਫਿਰ ਉਹਨਾਂ ਨੇ ਜਿਹੜਾ ਉਹਨੂੰ ਵਾਪਸ ਮੋੜਿਆ ਕਿ ਉਹਨਾਂ ਨੇ ਕਿਹਾ ਕਿ ਵੀ ਤੁਹਾਡਾ ਦੇਸ਼ ਜਿਹੜਾ ਤੁਸੀਂ ਜੈਨੋਸਾਈਡ ਕਰਦੇ ਹੋ, ਤੁਸੀਂ ਟਾਰਚਰ ਕਰਦੇ ਹੋ, ਤੁਸੀਂ ਜਿਹੜਾ ਉਹ ਹਿਊਮਨ ਰਾਈਟਸ ਵਾਇਓਲੇਟ ਕਰਦੇ ਹੋ ਔਰ ਸਿਸਟਮੈਟਿਕ ਕਿਲਿੰਗ ਕਰਦੇ ਹੋ, ਇਸ ਲਈ ਕੈਨੇਡਾ 'ਚ ਤੁਹਾਡੀ ਥਾਂ ਨਹੀਂ ਹੈ। ਉਹ ਹੁਣ ਚੀਕਾਂ ਮਾਰ ਰਹੇ ਨੇ। ਉਹਨੇ ਕਿਹਾ ਜੀ ਆਈ ਵਾਜ਼ ਡਿਸਟਰੌਟ, ਮੇਰੇ ਨਾਲ ਇਹ ਹੋ ਗਿਆ, ਅੱਗੇ ਕਦੇ ਨਹੀਂ ਹੋਇਆ, ਮੈਂ ਇਮੈਜਨ ਵੀ ਨਹੀਂ ਕਰ ਸਕਦਾ। ਉਹਨਾਂ ਨੇ ਉਹਦੀ ਵਾਈਫ ਨੂੰ ਵੀਜ਼ਾ ਦੇ ਦਿੱਤਾ, ਉਹਨੂੰ ਕਿਹਾ ਵੀ ਵੀਜ਼ਾ ਸੀ ਐਂਟਰੀ, ਉਹ ਤਾਂ ਆਲਰੇਡੀ ਆਉਂਦੇ ਜਾਂਦੇ ਸੀ, ਉਹਨੂੰ ਕਿਹਾ ਵੀ ਤੂੰ ਨਹੀਂ ਜਾ ਸਕਦਾ, ਪਰ ਵਾਈਫ ਵੀ ਫਿਰ ਨਾਲ ਹੀ ਚਲੇ ਗਈ ਵੀ ਮੈਂ ਕੀ ਕਰਨਾ ਹੁਣ ਇੱਥੇ। ਸੋ ਕੁੱਲ ਮਿਲਾ ਕੇ ਇਹ ਬੜੀ ਦਿਲਚਸਪ ਗੱਲ ਹੈ ਔਰ ਮੈਂ ਸਮਝਦਾ ਵੀ ਕੈਨੇਡਾ ਸਰਕਾਰ ਵਧਾਈ ਦੀ ਹੱਕਦਾਰ ਹੈ। ਇਹ ਕੋਈ ਕੁਇਡ ਪ੍ਰੋ ਕਿਊ ਨਹੀਂ ਹੈ ਕਿ ਵੀ ਉਹਨਾਂ ਨੇ ਉਹਦਾ ਕੋਈ ਰਿਵੈਂਜ ਲਿਆ, ਪਰ ਕੈਨੇਡਾ ਨੇ ਉਹ ਸਟੈਂਡਰਡ ਜਿਹੜਾ ਹੁਣ ਤੱਕ ਕੈਨੇਡਾ ਦਾ ਹਿਊਮਨ ਰਾਈਟਸ ਦੇ ਮੁੱਦੇ ਤੇ ਰਿਹਾ, ਔਰ ਅਸੀਂ ਪਿਛਲੇ ਹਫ਼ਤੇ 'ਚ ਹੀ ਸ਼ੋਅ ਵੀ ਕੀਤਾ ਸੀ ਕਿ ਕਿਵੇਂ ਜਿਹੜਾ ਸ੍ਰੀਲੰਕਾ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਇਨੋਸੈਂਟ ਤਾਮਿਲਸ ਇਹਨਾਂ ਨੇ ਲਿਟੇ ਦੀ ਮੂਵਮੈਂਟ ਨੂੰ ਖਤਮ ਕਰਨ ਦੇ ਲਈ ਮਾਰ ਮੁਕਾਏ ਸੀ। ਜਸਟਿਨ ਟਰੂਡੋ ਨੇ ਸਪੈਸ਼ਲ ਮੈਸੇਜ ਵੀ ਦਿੱਤਾ ਸੀ ਤਾਮਿਲ ਓਰੀਜਨ ਦੇ ਲੋਕਾਂ ਲਈ ਜਿਹੜੇ ਕੈਨੇਡੀਅਨ ਸਿਟੀਜ਼ਨ ਨੇ, ਔਰ ਸ੍ਰੀਲੰਕਾ ਸਰਕਾਰ ਨੂੰ ਵੀ ਕਿਹਾ ਸੀ ਕਿ ਵੀ ਇਹਨੂੰ ਸਾਰੇ ਨੂੰ ਇਨਵੈਸਟੀਗੇਟ ਕਰੋ ਫੁੱਲੀ ਔਰ ਸਜ਼ਾਵਾਂ ਦਿਓ, ਇੰਟਰਨੈਸ਼ਨਲ ਜਿਹੜਾ ਜੂਰਿਸ ਹੋਣ, ਇੰਟਰਨੈਸ਼ਨਲ ਪ੍ਰੋਸੀਕਿਊਟਰ ਹੋਣ, ਕਿਉਂਕਿ ਤੁਸੀਂ ਜਿਹੜਾ ਉਹ ਇਸ ਬਾਰੇ ਕੋਈ ਇਨਸਾਫ ਨਹੀਂ ਕੀਤਾ, ਨਾ ਹੀ ਤੁਸੀਂ ਕਰਨਾ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਸ੍ਰੀਲੰਕਾ ਵਾਲੇ ਪਾਰਟ ਤੋਂ ਵੀ, ਕਿਉਂਕਿ ਜੋ ਪਹਿਲਾਂ ਕ੍ਰੀਏਟ ਵੀ ਸ੍ਰੀਲੰਕਾ 'ਚ ਲਿਟੇ ਨੂੰ ਇੰਡੀਅਨਸ ਨੇ ਕੀਤਾ ਸੀ ਔਰ ਬਾਅਦ 'ਚ ਜਿਵੇਂ ਉਹਨੇ ਜਿਹੜਾ ਸ੍ਰੀਲੰਕਨ ਗਵਰਨਮੈਂਟ ਨੇ ਉਹਨਾਂ ਦਾ ਘਾਣ ਕੀਤਾ, ਉਹਦੇ 'ਚ ਵੀ ਇੰਡੀਅਨ ਗਵਰਨਮੈਂਟ ਫੁੱਲੀ ਇਨਵੋਲਵ ਸੀ, ਫੁੱਲ ਬੈਕਿੰਗ ਸੀ। ਔਰ ਕਿਉਂਕਿ ਉਹਨਾਂ ਨੇ ਤਾਮਿਲਾਂ ਨੇ ਬਾਅਦ ਦੇ ਵਿੱਚ ਰਾਜੀਵ ਗਾਂਧੀ ਜਿਹਨੇ ਪਹਿਲਾਂ ਟ੍ਰੇਨਡ ਕੀਤੇ, ਫਿਰ ਉਹਨਾਂ ਨੂੰ ਕਿਹਾ ਜੀ ਕਿ ਹੁਣ ਇਹ ਇੰਡੀਅਨ ਪੀਸ ਕੀਪਿੰਗ ਫੋਰਸਿਸ ਸਾਹਮਣੇ ਹਥਿਆਰ ਸੁੱਟ ਦਿਓ, ਉਹਨਾਂ ਨੇ ਉਹਦਾ ਰਾਜੀਵ ਗਾਂਧੀ ਨੂੰ ਮਾਰ ਮੁਕਾਇਆ ਸੀ। ਸੋ ਇੰਡੀਅਨ ਗਵਰਨਮੈਂਟ ਨੇ ਜਿਹੜਾ ਫੁੱਲੀ ਹੈਲਪ ਕੀਤਾ ਫਿਰ ਜਿਹੜੀ ਸ੍ਰੀਲੰਕਨ ਤਾਮਿਲਸ ਦੀ ਨਸਲਕੁਸ਼ੀ ਸੀ ਉਹਦੇ 'ਚ। ਸੋ ਉਹਦੇ ਤੇ ਵੀ ਪ੍ਰੋਟੈਸਟ ਕੀਤਾ ਸੀ ਔਰ ਮੈਂ ਖਬਰ ਇਹਨੂੰ ਮੈਂ ਥੋੜਾ ਜਿਹਾ ਪੜ੍ਹਨਾ ਚਾਹੁੰਦਾ ਉਹਨਾਂ ਦੇ ਸ਼ਬਦਾਂ 'ਚ, ਸਾਰੀ ਡੀਟੇਲ 'ਚ ਮੈਂ ਨਹੀਂ ਪੜਾਂਗਾ ਕਿ ਕਿਆ ਕੀ ਆ ਉਹਨਾਂ ਨੇ ਜਿਹੜਾ ਪਰਚਾ ਹੱਥ 'ਚ ਪਹਿਲਾਂ ਫੜਾਇਆ ਕਿ ਵੀ ਕਿਉਂ ਅਸੀਂ ਇਹ CRPF ਦੇ IG ਲੈਵਲ ਦਾ ਆਫਿਸਰ ਉਹਦੀ ਐਂਟਰੀ ਅਸੀਂ ਮਨਾ ਕਰ ਰਹੇ ਹਾਂ। ਰਿਲੇਸ਼ਨਸ ਬਿਟਵੀਨ ਇੰਡੀਆ ਐਂਡ ਕੈਨੇਡਾ, ਇਹ ਭੱਟਾਚਾਰੀਆ ਦੀ ਸਟੋਰੀ ਹੈ। ਰਿਲੇਸ਼ਨਸ ਬਿਟਵੀਨ ਇੰਡੀਆ ਐਂਡ ਕੈਨੇਡਾ ਮਾਰਡ ਬਾਈ ਰੀਸੈਂਟ ਫ੍ਰਿਕਸ਼ਨ could take another hit as a retired senior CRPF officer was denied entry at Vancouver airport last week, partly because immigration authorities deemed him to have served a government that engages in terrorism, systematic or gross human rights violations or genocides. ਕਹਿੰਦਾ ਕਿ ਭਾਰਤ ਔਰ ਕੈਨੇਡਾ ਦੇ ਵਿੱਚ ਜਿਹੜੀ ਪਹਿਲਾਂ ਹੀ ਚੱਲ ਰਹੀ ਫ੍ਰਿਕਸ਼ਨ ਹੈ ਇਹ ਇੱਕ ਸਟੈਪ ਅੱਗੇ ਜਾ ਸਕਦੀ ਹੈ, ਔਰ ਕਿਉਂਕਿ CRPF ਦੇ ਸੀਨੀਅਰ ਅਫਸਰ ਨੂੰ ਵੈਨਕੂਵਰ ਏਅਰਪੋਰਟ ਦੇ ਉੱਤੇ ਇਮੀਗ੍ਰੇਸ਼ਨ ਅਥਾਰਟੀਜ਼ ਨੇ ਜਿਹੜੀ ਐਂਟਰੀ ਨਹੀਂ ਦਿੱਤੀ ਜੀ, ਔਰ ਇਹਦਾ ਉਹਨਾਂ ਨੇ ਕਾਰਨ ਇਹ ਦਿੱਤਾ ਕਿ ਵੀ ਉਹ ਉਸ ਸਰਕਾਰ ਦੇ ਵਿੱਚ ਨੌਕਰੀ ਕਰਦਾ ਰਿਹਾ ਦੈਟ ਇੰਗੇਜਸ ਇਨ ਟੈਰਰਿਜ਼ਮ, ਜਿਹੜੀ ਸਰਕਾਰ ਦਹਿਸ਼ਤਗਰਦੀ ਫੈਲਾਉਂਦੀ ਹੈ।
ਸਿਸਟਮੈਟਿਕ ਔਰ ਗ੍ਰੋਸ ਹਿਊਮਨ ਰਾਈਟਸ ਜਿਹੜੀ ਵਿਉਂਤਬੱਧ ਤਰੀਕੇ ਨਾਲ ਔਰ ਘਾਣ ਕਰਨ ਵਾਲੇ ਮਨੁੱਖੀ ਹੱਕਾਂ ਦੀ ਅਲੰਬਰਦਾਰ ਹੈ ਔਰ ਜੈਨੋਸਾਈਡ ਔਰ ਜਿਹੜੀ ਨਸਲਕੁਸ਼ੀ ਕਰਦੀ ਹੈ। ਹੁਣ ਇਹ ਛੋਟੀ ਗੱਲ ਨਹੀਂ ਹੈ। ਤਜਿੰਦਰ ਸਿੰਘ ਢਿੱਲੋਂ, who retired with the rank of Inspector General of Police from the Central Reserve Force in 2010, was declared inadmissible under a subsection of Canada's Immigration and Refugee Protection Act. ਇਸ ਐਕਟ ਦਾ ਸਬਸੈਕਸ਼ਨ ਹੈ ਜਿਹਦੇ 'ਚ ਕਿ ਜੇ ਕੋਈ ਜੈਨੋਸਾਈਡ 'ਚ ਇਨਵੋਲਵ ਹੈ, ਟਾਰਚਰ 'ਚ ਇਨਵੋਲਵ ਹੈ, ਹਿਊਮਨ ਰਾਈਟਸ ਵਾਇਲੇਸ਼ਨ 'ਚ ਇਨਵੋਲਵ ਹੈ, ਸਿਸਟਮੈਟਿਕ ਕਿਲਿੰਗ 'ਚ ਇਨਵੋਲਵ ਹੈ ਤੇ ਉਹਨੂੰ ਜਿਹੜਾ ਹੈ ਉਹ ਡਿਨਾਈ ਕੀਤਾ ਜਾ ਸਕਦਾ ਹੈ। ਔਰ ਇਹ ਡਾਕੂਮੈਂਟ given to ਢਿੱਲੋਂ at the airport stated he was a prescribed senior official in the service of a government that in the opinion of minister engages or has emerged in terrorism, systematic or gross human rights violations or genocide, a war crime or a crime against humanity. ਹੁਣ ਉਹਦੇ 'ਚ ਦੋ ਵਰਡ ਹੋਰ ਆ ਗਏ, ਵਾਰ ਕ੍ਰਾਈਮ, ਜੰਗੀ ਅਪਰਾਧ ਔਰ ਇਨਸਾਨੀਅਤ ਦੇ ਅਗੇਂਸਟ ਜਿਹੜੇ ਗੁਨਾਹ ਕੀਤੇ ਨੇ। Or this startling condemnation of India was removed in a second report issued by immigration authorities at Vancouver Airport. However, they still held he could not be granted entry as he had served with the CRPF, which had committed widespread and systematic human rights abuses, for example, torture, arbitrary detention, murder and sexual assault. ਹੁਣ ਪਹਿਲਾਂ ਜਦੋਂ ਉਹਨਾਂ ਨੇ ਕੀਤਾ ਫਿਰ ਉਹਨਾਂ ਨੂੰ ਲੱਗਾ ਵੀ ਇਹ ਸ਼ਾਇਦ ਟੂ ਸਟਰੋਂਗ ਨਾ ਹੋ ਜਾਏ, ਉਹਨਾਂ ਨੇ ਉਹ ਲੈ ਕੇ ਕਾਗਜ਼ ਦੂਜਾ ਉਹਦੇ ਹੱਥ 'ਚ ਫੜਾ ਦਿੱਤਾ। ਉਹਦੇ 'ਚ ਵੀ ਉਹਨੂੰ ਕਿਹਾ ਵੀ ਤੂੰ ਉਸ CRPF 'ਚ ਸਰਵ ਕੀਤਾ ਜਿਹਨੇ ਬੜੇ ਵਿਉਂਤਬੱਧ ਤਰੀਕੇ ਨਾਲ ਮਨੁੱਖੀ ਹੱਕਾਂ ਦਾ ਘਾਣ ਕੀਤਾ। ਜਿਵੇਂ ਉਦਾਹਰਣ ਦੇ ਤੌਰ 'ਤੇ ਤੁਸੀਂ ਟਾਰਚਰ ਕਰਦੇ ਹੋ, ਬੇਮਤਲਬ ਲੋਕਾਂ ਨੂੰ ਜਿਹੜਾ ਆਰਬਿਟਰੀ ਡਿਟੈਂਸ਼ਨ ਕਰਦੇ ਹੋ, ਕਤਲ ਕਰਦੇ ਹੋ, ਔਰ ਸੈਕਸ਼ੂਅਲੀ ਅਸੌਲਟ ਉਹਨਾਂ ਨੂੰ ਤੁਸੀਂ ਜਬਰ ਜਨਾਹ ਕਰਦੇ ਹੋ। ਔਰ ਲੁਧਿਆਣੇ ਤੋਂ ਹੁਣ ਉਹ ਗੱਲਬਾਤ ਕਰਦੇ ਆ ਢਿੱਲੋਂ ਸਾਹਿਬ ਤਾਂ ਵਿਚਾਰੇ ਜਿਹੜੇ ਨੇ ਉਹਨਾਂ ਨੇ ਤਾਂ ਸਾਰੀ ਉਮਰ ਦਬਕੇ ਹੀ ਮਾਰੇ ਹੋਣੇ ਨੇ, ਟਾਰਚਰ ਹੀ ਕੀਤਾ। ਪਹਿਲੀ ਵਾਰ 6-7 ਘੰਟੇ ਬਹਿ ਕੇ ਜਦੋਂ ਉਹਨਾਂ ਨੇ ਗ੍ਰਿਲ ਕੀਤਾ ਹੋਏਗਾ ਵੀ ਕਿੱਥੇ ਕਿੱਥੇ ਸਰਵ ਕੀਤਾ, ਜ਼ਾਹਰ ਹੈ ਪੰਜਾਬ 'ਚ ਵੀ ਕੀਤਾ ਹੋਏਗਾ, ਕਸ਼ਮੀਰ 'ਚ ਵੀ ਕੀਤਾ ਹੋਏਗਾ, ਉੱਤਰ ਪੂਰਬ 'ਚ ਵੀ ਕੀਤਾ ਹੋਏਗਾ। ਔਰ ਜਦੋਂ ਇਹ ਸਾਰਾ ਸਾਹਮਣੇ ਆਇਆ ਤਾਂ ਉਹਨਾਂ ਨੇ ਇਸ ਸਾਰੇ ਨੂੰ ਵਾਪਸ ਕੀਤਾ ਕਿ ਭਾਈ ਚਲੋ। ਔਰ ਉਹਦੇ 'ਚ ਉਹਨਾਂ ਨੇ ਕਿਹਾ ਇਨ ਦਾ ਐਂਡ ਇਸ ਸਟੋਰੀ 'ਚ ਲੰਬੀ ਚੌੜੀ ਹੈ। While Indian armed forces officers and Punjab police personnel have been denied visas by Canada in the past on the grounds of rights violation, this episode has taken that attitude to another level as it brands India a serial abuser of human rights. ਉਹਨੇ ਕਿਹਾ ਵੀ ਪਹਿਲਾਂ ਵੀ ਕਦੇ ਕਦਾਈ ਪੰਜਾਬ ਪੁਲਿਸ ਦੇ ਕੁਝ ਅਧਿਕਾਰੀਆਂ ਨੂੰ ਜਾਂ ਭਾਰਤੀ ਫੌਜ ਦੇ ਅਧਿਕਾਰੀਆਂ ਨੂੰ ਇਸ ਬਿਨਾਂ ਤੇ ਵੀਜ਼ਾ ਡਿਨਾਈ ਹੋਇਆ ਕਿ ਵੀ ਉਹਨਾਂ ਨੇ ਹਿਊਮਨ ਰਾਈਟ ਵਾਇਲੇਸ਼ਨ ਕੀਤੇ ਨੇ, ਪਰ ਹੁਣ ਭਾਰਤ ਨੂੰ ਉਹਨਾਂ ਨੇ ਉਸ ਕੈਟਾਗਰੀ 'ਚ ਰੱਖ ਦਿੱਤਾ ਹੈ ਕਿ ਸੀਰੀਅਲ ਅਬਿਊਜ਼ਰ ਆਫ ਹਿਊਮਨ ਰਾਈਟਸ, ਕਿ ਭਾਰਤ ਜਿਹੜਾ ਹੈ ਉਹ ਮਨੁੱਖੀ ਹੱਕਾਂ ਦੇ ਘਾਣ ਦਾ ਜਿਹੜਾ ਹੈ ਉਹ ਸੀਰੀਅਲ ਅਬਿਊਜ਼ ਲਗਾਤਾਰਤਾ ਦੇ ਨਾਲ ਉੱਥੇ ਹੋ ਰਿਹਾ। ਔਰ ਇੰਡੀਅਨ ਗਵਰਨਮੈਂਟ ਨੇ ਫੌਰਨ ਇਸ ਦੇ ਉੱਤੇ ਪ੍ਰੋਟੈਸਟ ਕੀਤਾ। ਉਹਨਾਂ ਦੀ ਜਿਹੜੇ ਵਿਦੇਸ਼ ਮੰਤਰਾਲਾ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਸਪੋਕਸਪਰਸਨ ਉਹਨੇ ਕਿਹਾ India protests after ex-cop denied entry to Canada over terrorism genocide allegations. India on Tuesday took up with Canada the matter of denial of entry to a retired Indian police officer on the ground that the Indian government engages in terrorism, systematic or gross human rights violations or genocide. We have seen the news report regarding denial of entry by Canadian authorities to a senior retired Indian police officer, the said External Affairs Ministry spokesman Gopal Bagle ne kiha, such a characteristic of a reputed forces like CRPF is completely unacceptable. We have taken up the matter with the government of India. ਹੁਣ ਤੁਸੀਂ ਉੱਥੇ ਜੋ ਮਰਜ਼ੀ ਕਰੋ, ਕਸ਼ਮੀਰ ਦੇ ਵਿੱਚ ਜਿਹਨੂੰ ਮਨੁੱਖੀ ਢਾਲ ਬਣਾ ਕੇ ਨੌਜਵਾਨ ਨੂੰ ਜਿਸ ਮੇਜਰ ਗੋਗੋਈ ਨੇ ਫੇਰਿਆ ਪਿੰਡਾਂ ਦੇ ਵਿੱਚ, ਉਹਨੂੰ ਫੌਜ ਦੇ ਮੁਖੀ ਨੇ ਮੈਡਲ ਦਿੱਤਾ ਹੈ ਔਰ ਉਹਦੀ ਸਰਾਹਤਾ ਹੋ ਰਹੀ ਹੈ। ਔਰ ਪਾਕਿਸਤਾਨ ਦੇ ਵਿੱਚ ਇਹਨਾਂ ਦਾ ਆਪਣਾ ਕਲੇਮ ਹੈ ਕਿ ਜੀ ਸਾਡੀ ਫੌਜ ਨੇ ਨੌਸ਼ਹਿਰਾ ਸੈਕਟਰ 'ਚ ਕ੍ਰਾਸ ਕਰਕੇ ਦੂਜੇ ਪਾਸੇ ਅਸੀਂ ਉਹਨਾਂ ਦੀਆਂ ਪੋਸਟਾਂ ਉਡਾਤੀਆਂ ਔਰ ਉਹਦੀ ਇੱਕ ਵੀਡੀਓ ਵੀ ਜਾਲੀ ਜਿਹੀ ਜਾਰੀ ਕਰਤੀ। ਹੁਣ ਤੁਸੀਂ ਇਸ ਕਿਸਮ ਦੀਆਂ ਤੁਸੀਂ ਜਿਹੜੀ ਹੈ ਉਹ ਬਾਰਡਰ ਕ੍ਰਾਸ ਕਰੋ ਔਰ ਦਾਅਵੇ ਨਾਲ ਕਰੋ। ਪਹਿਲਾਂ ਤੁਸੀਂ ਕਲੇਮ ਕਰੋ ਜੀ ਅਸੀਂ ਸਰਜੀਕਲ ਆਪਰੇਸ਼ਨ ਕਰਤੇ, ਵਿਦ ਇਨ ਦਾ ਕੰਟਰੀ ਤੁਸੀਂ ਮਾਈਨੋਰਿਟੀਜ਼ ਦਾ ਜੀਣਾ ਹਰਾਮ ਕੀਤਾ ਹੋਇਆ। ਤੁਹਾਡੀ ਫੌਜ CRPF ਔਰ ਪੁਲਿਸ ਗੁੰਡਿਆਂ ਦੀ ਧਾੜ ਬਣੀ ਹੋਈ ਹੈ ਔਰ ਤੁਹਾਨੂੰ ਹੁਣ ਬੜੀ ਤਕਲੀਫ ਹੋਈ ਹੈ। ਕੈਨੇਡਾ ਨੇ ਬਿਲਕੁਲ ਠੀਕ ਸਟੈਂਡ ਲਿਆ
ਔਰ ਅਸੀਂ ਸਮਝਦੇ ਹਾਂ ਵੀ ਇਸ ਦੇ ਨਾਲ ਜਿਹੜੀ ਮਨੁੱਖੀ ਹੱਕਾਂ ਦੀ ਗੱਲ ਹੈ ਉਹ ਹੋਰ ਵੀ ਆਉਣ ਵਾਲੇ ਪੀਰੀਅਡ 'ਚ ਇਸ ਚੋਂ ਇੱਕ ਗੱਲ ਜ਼ਾਹਰ ਹੈ ਕਿ ਜਸਟਿਨ ਟਰੂਡੋ ਦੀ ਹਕੂਮਤ ਜਿਹੜੀ ਹੈ ਉਹ ਇੰਡੀਅਨ ਇੰਟੀਮੀਡੇਸ਼ਨ ਜਾਂ ਬਲੈਕਮੇਲਿੰਗ ਕਿ ਜੀ ਕਾਰੋਬਾਰ ਬਿਜ਼ਨਸ ਇਹ ਉਸ ਸਾਰਿਆਂ ਨੂੰ ਪਾਸੇ ਟੰਗ ਕੇ ਉਹਨਾਂ ਨੇ ਕਿਹਾ ਕਿ ਆ ਜਾਓ ਭਾਈ ਹੁਣ ਭਜਦਿਆਂ ਨੂੰ ਵਾਹਣ ਇੱਕੋ ਜਿਹੇ। ਜੇ ਤੁਸੀਂ ਮਨੁੱਖੀ ਹੱਕਾਂ ਦੀ ਗੱਲ ਤੁਹਾਨੂੰ ਇੰਨੀ ਤਕਲੀਫ ਹੈ ਕਿ ਕੈਨੇਡਾ 'ਚ ਜਿਹੜਾ ਇੱਕ ਫ੍ਰੀ ਓਪੀਨੀਅਨ ਰੱਖਣ ਦਾ ਹੱਕ ਹੈ ਉਹਦੇ ਥੱਲੇ ਤੁਸੀਂ ਜ਼ਲੀਲ ਕੀਤਾ ਹੈ ਸਾਡੇ ਮਿਨਿਸਟਰ ਨੂੰ ਵੀ ਔਰ ਸਾਡੇ ਇਲੈਕਟਡ ਪਾਰਲੀਮੈਂਟੇਰੀਅਨਸ ਦੇ ਉੱਤੇ ਲੇਬਲ ਆ ਰਹੇ ਹੋ, ਫਿਰ ਜਰਾ ਪਹਿਲਾਂ ਆਪਣੇ ਆਇਨੇ ਦੇ ਵਿੱਚ ਝਾਕ ਕੇ ਦੇਖੋ ਕਿ ਤੁਹਾਡੀ ਕਰਤੂਤ ਕੀ ਹੈ। ਆ ਚੱਕੋ ਆਪਣਾ ਆਈ.ਜ ਜਿਹੜਾ ਭਾਵੇਂ ਆਉਂਦਾ ਜਾਂਦਾ ਰਿਹਾ, ਹੁਣ ਇਹ ਉਸ ਕੰਟਰੀ ਤੋਂ ਆਇਆ ਜਿੱਥੇ ਜੈਨੋਸਾਈਡ ਹੋਇਆ, ਉਸ ਕੰਟਰੀ ਤੋਂ ਆਇਆ ਜਿੱਥੇ ਟਾਰਚਰ ਹੁੰਦਾ ਹੈ, ਆਰਬਿਟਰੇਰੀ ਡਿਟੈਂਸ਼ਨਸ ਹੁੰਦੀਆਂ, ਸਿਸਟਮੈਟਿਕ ਕਿਲਿੰਗਸ ਹੁੰਦੀਆਂ, ਵਾਰ ਕ੍ਰਾਈਮ ਹੁੰਦੇ ਔਰ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਨੇ। ਔਰ ਅਸੀਂ ਮੁਬਾਰਕਬਾਦ ਦਿੰਦੇ ਹਾਂ ਕੈਨੇਡਾ ਗਵਰਨਮੈਂਟ ਨੂੰ, ਉਹਨਾਂ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਕਿ ਉਹਨਾਂ ਨੇ ਬਿਲਕੁਲ ਬੋਲਡ ਸਟੈਂਡ ਇਸ ਦੇ ਉੱਤੇ। ਜੀ ਡਾਕਟਰ ਸਾਹਿਬ ਬਿਲਕੁਲ। ਇੱਥੇ ਲੈਣਾ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।